ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਏਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਸਾਰੇ ਬੋਲੋ ਜੀ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਘਰ 'ਚ ਜੁੜ ਰਹੇ, ਉੱਥੇ YouTube ਦੇ ਮਾਧਿਅਮ ਰਾਹੀਂ ਵੀ ਬਹੁਤ ਸਾਰੀਆਂ ਸੰਗਤਾਂ ਪਰਿਵਾਰਕ ਮੈਂਬਰ ਜੁੜੇ ਨੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਰੋਜ਼ਾਨਾ ਦੀ ਧਰਮ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ। ਚਰਨਾਂ 'ਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੁਝ ਕਮੈਂਟ ਆਓ। ਵਾਹਿਗੁਰੂ ਗੁਰਮੰਤਰ ਦਾ ਜਾਪ ਸਾਰੇ ਹਾਜ਼ਰੀ ਲਾਈਏ। YouTube ਦਾ ਲਿੰਕ ਜੋ ਸੰਗਤਾਂ ਵੇਖ ਰਹੀਆਂ ਨੇ YouTube ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਪਹੁੰਚ ਚੁੱਕਿਆ। ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਰਤਨ ਕਰਨਾ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ 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 ਸਾਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ 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 ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ
तेरा मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा तू मेरा। धन बाबा दीप सिंह जी मैं तेरा। 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 मैं तेरा मैं तेरा मैं तेरा तू मेरा। मैं तेरा तू मेरा। मैं तेरा मैं तेरा मैं तेरा तू मेरा। मैं तेरा तू सारी मेरा। संगत बोलो धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाहिगुरु 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 वाहिगुरु। सब दी आवाज आवे जी। वाहिगुरु 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 वाहिगुरु। ਤੁਹਾਡੀ ਆਵਾਜ਼ ਆਵੇ ਪਿਆਰਿਓ। ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਤੇ ਸਾਰੇ ਗੱਜ ਕੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਦੋ ਤਿੰਨ ਅਸੀਂ ਜ਼ਰੂਰੀ ਬੇਨਤੀਆਂ ਕਰਦੇ ਆ ਉਹ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਸੁਣਿਓ ਧਿਆਨ ਨਾਲ। ਹਰ ਵਾਰ ਕੁਝ ਬੋਲਣ ਤੋਂ ਪਹਿਲਾਂ ਥੋੜਾ ਰੁਕ ਕੇ ਬੋਲੋ। ਸੁਣਿਓ ਫਿਰ ਮੈਂ ਦੁਹਰਾ ਰਿਹਾ। ਹਰ ਵਾਰ ਕੁਝ ਬੋਲਣ ਤੋਂ ਪਹਿਲਾਂ ਥੋੜਾ ਰੁਕ ਕੇ ਸੋਚੋ ਫਿਰ ਬੋਲੋ ਕਿ ਇਹੋ ਹੀ ਗੱਲ ਜੇ ਕੋਈ ਮੇਰੇ ਬਾਰੇ ਬੋਲੇ ਤੇ ਮੇਰੇ ਤੇ ਕਿਹੋ ਜਿਹਾ ਇਹ ਗੱਲ ਪ੍ਰਭਾਵ ਪਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਸੀਂ ਫਟ ਦੂਜਿਆਂ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਉਹ ਤੇ ਇਹੋ ਜਿਹਾ ਹੈ, ਜੀਵਨ ਦਾ ਨਹੀਂ ਪਤਾ ਉਹਦੇ, ਹੈ ਜੀ।
ਉਹਦੇ ਜੀਵਨ ਦਾ ਨਹੀਂ ਪਤਾ। ਉੱਪਰਲੀ ਕਿਰਿਆ ਵੱਲ ਵੇਖ ਕੇ ਕਈ ਗੱਲਾਂ ਅਸੀਂ ਬਣਾ ਲੈਨੇ, ਉਹ ਇਹੋ ਜਿਹਾ ਬੰਦਾ, ਉਹ ਇਦਾਂ ਦਾ ਬੰਦਾ, ਉਹ ਇਦਾਂ ਦਾ ਸੁਭਾਅ ਦਾ ਮਾਲਕ ਹੈ। ਪਰ ਕਦੀ ਉਹਦਾ ਨਿਤਨੇਮ ਨਹੀਂ ਵੇਖਿਆ, ਕਦੀ ਉਹਦਾ ਪ੍ਰੈਕਟੀਕਲ ਜੀਵਨ ਨਹੀਂ ਵੇਖਿਆ, ਕਦੀ ਉਹਦੇ ਅੰਦਰਲਾ ਪ੍ਰੇਮ ਨਹੀਂ ਵੇਖਿਆ ਕਿ ਕਈ ਗੁਣਾ ਪ੍ਰੇਮਾ ਭਗਤੀ 'ਚ ਉਹ ਤੇਰੇ ਤੋਂ ਗਾਂ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਫੱਟ ਬੋਲ ਦਿੰਦੇ ਆ ਉਸੇ ਵੇਲੇ, ਬਿਨਾਂ ਸੋਚੇ ਸਮਝੇ, ਬਿਨਾਂ ਵਿਚਾਰੇ। ਉਹ ਇਦਾਂ ਦਾ ਹੈ। ਕਿਸੇ ਬਾਰੇ ਬੋਲਣ ਤੋਂ ਪਹਿਲਾਂ ਜ਼ਰੂਰ ਇਹ ਗੱਲ ਸੋਚੋ ਕਿ ਜੇ ਇਹੋ ਹੀ ਸ਼ਬਦ ਕੋਈ ਮੇਰੇ ਬਾਰੇ ਬੋਲੇ ਮੈਨੂੰ ਕਿਹੋ ਜਿਹਾ ਲੱਗੇਗਾ। ਤੇ ਮੈਨੂੰ ਤੇ ਇਦਾਂ ਲੱਗਦਾ ਹੈ ਜਦੋਂ ਇੰਨਾ ਹੀ ਸੋਚੋਗੇ ਨਾ, ਫਿਰ ਦੂਜਿਆਂ ਬਾਰੇ ਬੋਲਣ ਵਾਲਾ ਸੁਭਾਅ ਸਾਡਾ ਖਤਮ ਹੋਣਾ ਸ਼ੁਰੂ ਹੋ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿ ਜਦੋਂ ਮੈਂ ਆਪਣੇ ਅੰਦਰ ਨਿਗਾਹ ਪਾਵਾਂਗਾ ਫਿਰ ਤੇ ਮੈਨੂੰ ਇਹ ਚੀਜ਼ ਦਾ ਪਤਾ ਲੱਗੇਗਾ ਕਿ ਮੇਰੇ ਤੋਂ ਵੱਧ ਬੁਰਾ ਦੂਜਾ ਹੈ ਹੀ ਕੋਈ ਨਹੀਂ। ਹਾਂਜੀ, ਮੈਂ ਤੇ ਦੂਜਿਆਂ ਵੱਲ ਉਂਗਲੀਆਂ ਕਰਦਾ ਸਾਂ ਨਾ, ਮੈਂ ਤੇ ਦੂਜਿਆਂ ਨੂੰ ਬੁਰਾ ਭਲਾ ਕਹਿਣਾ ਸਾਂ, ਉਹਨਾਂ ਦੇ ਅੰਦਰ ਤਾਂ ਵੀ ਗੁਣ ਨੇ, ਮੈਂ ਤੇ ਭਰਿਆ ਹੀ ਔਗਣਾ ਦਾ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਮੇਰੀ ਬੇਨਤੀ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਜ਼ਰੂਰ ਸੋਚੋ, ਜ਼ਰੂਰ। ਫਿਰ ਹੌਲੀ ਹੌਲੀ ਇਸ ਸੁਭਾਅ ਦਾ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ। ਅਸੀਂ ਸੋਚੇ ਸਮਝੇ ਬਿਨਾਂ ਬੋਲਦੇ ਹਾਂ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ, ਗੱਲ ਛੋਟੀ ਹੋਵੇ ਵੱਡੀ ਹੋਵੇ, ਸਮੱਸਿਆ ਛੋਟੀ ਹੋਵੇ ਜਾਂ ਵੱਡੀ ਹੋਵੇ, ਕਿਉਂ ਹੋਇਆ, ਕਿਵੇਂ ਹੋਇਆ, ਕਿਹਦੀ ਵਜ੍ਹਾ ਨਾਲ ਹੋਇਆ, ਇਹ ਪ੍ਰਸ਼ਨਾਂ ਦਾ ਚਿੰਤਨ ਮਨ ਦੀ ਸ਼ਕਤੀ ਜਿਹੜੀ ਹੈ ਨਾ ਉਹਨੂੰ ਘਟਾਉਂਦਾ ਹੈ। ਫਿਰ ਮੈਂ ਦੁਹਰਾ ਦਿਆਂ, ਗੱਲ ਛੋਟੀ ਹੋਵੇ, ਇਹ ਜਿੰਨੀਆਂ ਗੱਲਾਂ ਅਸੀਂ ਕਰਦੇ ਘਰੇਲੂ ਲੈਵਲ ਦੀਆਂ ਕਰਦੇ ਹਾਂ। ਮੈਂ ਅੱਜ ਤੱਕ ਸਮਾਜ ਨੂੰ ਸੁਧਾਰਨ ਦੀ ਗੱਲ ਨਹੀਂ ਕੀਤੀ, ਨਾ ਹੀ ਮੈਂ ਕਰਨੀ ਹੈ, ਕਿਉਂਕਿ ਮੈਂ ਗੁਰੂ ਪਿਤਾ ਜੀ ਕੋਲੋਂ ਸਿੱਖਿਆ, ਆਪ ਸਵਾਰੇ ਮੈਂ ਮਿਲੇ। ਪਹਿਲੇ ਆਪਣੇ ਆਪ ਨੂੰ ਸਵਾਰ। ਤਾਂ ਹੀ ਤੇ ਅਸੀਂ ਟੈਗ ਲਾਈਨ ਰੱਖੀ ਆਪਣੇ ਰੋਜ਼ਾਨਾ ਸਮਾਗਮ ਦੀ, ਆਪ ਸਵਰੋ ਫਿਰ ਪਰਿਵਾਰ ਸਵਾਰੋ, ਸਮਾਜ ਤੇ ਆਪੇ ਸਵਰੇਗਾ। ਸੁਣਿਓ, ਗੱਲ ਛੋਟੀ ਹੋਵੇ ਵੱਡੀ ਹੋਵੇ, ਸਮੱਸਿਆ ਛੋਟੀ ਹੋਵੇ ਭਾਵੇਂ ਵੱਡੀ ਹੋਵੇ, ਘਰੇਲੂ ਲੈਵਲ ਤੇ ਗੱਲ ਲੈਣਾ, ਕਿਉਂ ਹੋਇਆ, ਕਿਵੇਂ ਹੋਇਆ, ਕਿਹਦੀ ਵਜ੍ਹਾ ਨਾਲ ਇਹ ਨੁਕਸਾਨ ਹੋਇਆ ਜਾਂ ਕਿਹਦੀ ਵਜ੍ਹਾ ਨਾਲ ਆਹ ਕੰਮ ਹੋਇਆ, ਇਹ ਪ੍ਰਸ਼ਨਾਂ ਦਾ ਚਿੰਤਨ ਜਿਹੜਾ ਨਾ ਮਨ ਦੀ ਸ਼ਕਤੀ ਨੂੰ ਘੱਟ ਕਰਦਾ ਹੈ, ਘੱਟ ਕਰਦਾ ਹੈ। ਕਰੀਏ ਪਤਾ ਕੀ, ਕਾਰਨ ਨਹੀਂ ਲੱਭਣਾ ਸਮੱਸਿਆ ਦਾ। ਹੁਣ 4 ਮੈਂਬਰ ਨੇ ਪਰਿਵਾਰ ਦੇ, ਸਮੱਸਿਆ ਆ ਗਈ ਨਾ, ਸਮੱਸਿਆ ਦਾ ਕਾਰਨ ਨਹੀਂ, ਸਮੱਸਿਆ ਦਾ ਨਿਵਾਰਣ ਲੱਭਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਜੇ ਇਹ ਬਾਣੀ ਗਈ ਹੈ, ਇਹਦਾ ਹੱਲ ਕੀ ਕਰੀਏ, ਉਸ ਚੀਜ਼ ਵੱਲ ਧਿਆਨ ਦਿਆ ਕਰੋ। ਕਾਰਨ ਨਹੀਂ, ਨਿਵਾਰਣ ਲੱਭੋ। ਸਮੱਸਿਆ ਸਵਰੂਪ ਨਹੀਂ ਬਣਨਾ, ਸਾਡੇ ਕਰਕੇ ਸਮੱਸਿਆ ਨਾ ਆਵੇ। ਸਮੱਸਿਆ ਸਵਰੂਪ ਨਹੀਂ ਬਣਨਾ, ਸਮਾਧਾਨ ਸਵਰੂਪ ਬਣਨਾ ਹੈ ਜੀ। ਉਹ ਸਮੱਸਿਆ ਦਾ ਸਮਾਧਾਨ, ਉਹਦਾ ਹੱਲ ਕਰਨ ਵਾਲਾ ਕੰਮ ਤੂੰ ਕਰਨਾ ਹੈ, ਸਮੱਸਿਆ ਪੈਦਾ ਕਰਨ ਵਾਲਾ ਕੰਮ ਨਹੀਂ ਕਰਨਾ। ਫਿਰ ਵੇਖਿਓ ਸਾਡੇ ਪਰਿਵਾਰਾਂ ਦੇ ਵਿੱਚ ਕਿਵੇਂ ਗੁਰੂ ਪਿਤਾ ਦੀ ਬਖਸ਼ਿਸ਼ ਵਰਤਦੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਹਾਂ, ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ 'ਚ ਆਪਾਂ ਬਹਿਣਾ ਹੈ, ਗੁਰੂ ਪਿਤਾ ਜੀ ਦੀ ਖੁਸ਼ੀ ਲੈਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਾਰਨ ਨਹੀਂ ਲੱਭਣਾ, ਨਿਵਾਰਣ ਲੱਭਣਾ ਹੈ ਜੀ। ਸਮੱਸਿਆ ਸਵਰੂਪ ਨਹੀਂ ਬਣਨਾ, ਸਮਾਧਾਨ ਸਵਰੂਪ ਬਣਨਾ ਹੈ। ਫਿਰ ਵੇਖਿਓ ਕਿਵੇਂ ਗੁਰੂ ਪਿਤਾ ਦੀਆਂ ਖੁਸ਼ੀਆਂ ਘਰ ਦੇ ਵਿੱਚ ਆਉਣਗੀਆਂ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਵਾਰ-ਵਾਰ ਜਾਣ ਕੇ ਨਾਮ ਤੁਹਾਡੇ ਮੂੰਹੋਂ ਕਢਵਾਉਣਾ, ਆਪਣੇ ਮੂੰਹੋਂ ਇਹ ਵਾਰ-ਵਾਰ ਨਾਮ ਲੈਣਾ। ਇਸ ਨਾਮ 'ਚ ਪਾਵਰ ਬੜੀ ਜ਼ਿਆਦਾ ਹੈ। ਗੁਰੂ ਰਾਮਦਾਸ ਦੇ ਨਾਮ 'ਚ ਤੇ ਖੰਡੇ ਵਾਲੇ ਬਾਪੂ ਦੇ ਨਾਮ 'ਚ, ਜਿਹਦੇ ਕੋਲ ਇਹ 2 ਨਾਮ ਆ ਗਏ ਨਾ, ਸੱਚ ਕਹਿ ਰਹੇ ਆ, ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਕਦੀ ਵੀ ਕੋਈ ਉਹਦੀ ਪਿੱਠ ਲਾਉਣ ਵਾਲਾ ਨਹੀਂ ਜੇ ਜੰਮਿਆ। ਸੋਨਹਾਲ ਸਤਿ ਸ੍ਰੀ ਅਕਾਲ। ਜਿਹਦੇ ਕੋਲ ਇਹ 2 ਨਾਵਾਂ ਦਾ ਖਜ਼ਾਨਾ ਆ ਗਿਆ ਨਾ, ਕੋਈ ਵੀ ਦੁਨੀਆ ਦੀ ਤਾਕਤ ਉਸ ਬੰਦੇ ਦੀ ਪਿੱਠ ਨਹੀਂ ਲਾ ਸਕਦੀ।
ਸਾਰੀ ਦੁਨੀਆ ਭਾਵੇਂ ਲੱਗ ਜੇ ਇਹਨੂੰ ਡੇਗਣਾ ਇਹਨੂੰ ਡੇਗਣਾ, ਪਰ ਜਿਹਦੇ ਕੋਲ ਇਹ ਨਾਮ ਦਾ ਖਜ਼ਾਨਾ ਹੈ ਨਾ, ਜਿਉਂ-ਜਿਉਂ ਲੋਕੀ ਉਹਨੂੰ ਡੇਗਣ ਦਾ ਯਤਨ ਕਰਨਗੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹਦੀ ਹੋਰ ਚੜ੍ਹਦੀ ਕਲਾ ਕਰੀ ਜਾਣਗੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚਾਹੀਦੀ ਹੈ ਨਾ ਚੜ੍ਹਦੀ ਕਲਾ, ਚਾਹੀਦੀ ਹੈ ਨਾ, ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਘਰ ਵਿੱਚ ਬਰਕਤਾਂ ਚਾਹੀਦੀਆਂ ਨੇ ਨਾ, ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚਾਹੀਦੇ ਨੇ ਨਾ ਲੋਕ ਪਰਲੋਕ ਦੇ ਸੁੱਖ, ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਔਰ ਇਸ ਤੋਂ ਬਾਅਦ ਫਿਰ ਆਪਾਂ ਸ਼ਬਦ ਪੜਾਂਗੇ। ਸਵੇਰੇ ਉੱਠ ਕੇ ਪਹਿਲੀ ਸੋਚ ਉਹ ਹੋਵੇ ਜੋ ਤੁਸੀਂ ਬਣਨਾ ਚਾਹੁੰਦੇ ਹੋ। ਆਪਣੀ ਪਹਿਲੀ ਸੋਚ ਉਹ ਰੱਖੋ ਜੋ ਤੁਸੀਂ ਬਣਨਾ ਚਾਹੁੰਦੇ ਹੋ। ਫਿਰ ਮੈਂ ਦੁਹਰਾ ਰਿਹਾ, ਸਵੇਰੇ ਉੱਠ ਕੇ ਪਹਿਲੀ ਸੋਚ ਉਹ ਹੋਵੇ ਜੋ ਤੁਸੀਂ ਬਣਨਾ ਚਾਹੁੰਦੇ ਹੋ। ਧਿਆਨ ਰੱਖੋ, ਤੁਹਾਡਾ ਹਰ ਸੰਕਲਪ ਤੁਹਾਡੇ ਭਾਗਾਂ ਦੀ ਰਚਨਾ ਕਰ ਰਿਹਾ ਹੈ। ਤੁਹਾਡਾ ਹਰ ਸੰਕਲਪ ਤੁਹਾਡੇ ਭਾਗਾਂ ਦੀ ਰਚਨਾ ਕਰਦਾ ਹੈ, ਭਾਗਾਂ ਦੀ। ਸਵੇਰੇ ਉੱਠੇ ਹੋ ਨਾ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਬਾਣੀ ਪੜ੍ਹੀ, ਆਪਣੇ ਅੰਦਰ ਸੋਚ ਉਹ ਬਣਾਓ, ਸੰਕਲਪ ਉਹ ਬਣਾਓ, ਸੋਚ ਉਹ ਬਣਾਓ ਜੋ ਤੁਸੀਂ ਬਣਨਾ ਚਾਹੁੰਦੇ ਹੋ। ਉੱਚੀ ਸੋਚ ਰੱਖੋ, ਉੱਚੀ ਸੋਚ। ਮੈਂ 3 ਤੋਂ 4 ਵਾਲੇ ਦੀਵਾਨਾਂ 'ਚ ਬੇਨਤੀ ਕੀਤੀ ਸੀ, ਇੱਕ ਅਮੀਰ ਬੰਦਾ ਬੜੀ ਮਹਿੰਗੀ ਗੱਡੀ ਦੇ ਵਿੱਚ ਉਹ ਬੈਠਾ ਤੇ ਇੱਕ ਗਰੀਬੜਾ ਜਿਹਾ ਬੱਚਾ ਨਾ ਉਹਦੇ ਵੱਲ ਵੇਖ ਰਿਹਾ। ਉਹ ਵੇਖੀ ਜਾਵੇ, ਉਸ ਅਮੀਰ ਬੰਦੇ ਨੂੰ ਤਰਸ ਆ ਗਿਆ, ਕਹਿੰਦਾ ਗਰੀਬੜਾ ਜਿਹਾ ਬੱਚਾ ਮੇਰੀ ਗੱਡੀ ਵੱਲ ਵੇਖਦਾ, ਚੱਲ ਇਹਨੂੰ 2 ਮਿੰਟ ਗੱਡੀ 'ਚ ਭਾਵਾਂ, ਚੱਕਰ ਲਵਾ ਦਿਆਂ। ਹੁਣ ਜਦੋਂ ਗੱਡੀ ਦੇ ਵਿੱਚ ਬਿਠਾਇਆ ਤੇ ਉਸ ਵੇਲੇ ਉਹ ਬੱਚਾ ਕਹਿੰਦਾ ਇਹ ਕਾਰ ਬਹੁਤ ਮਹਿੰਗੀ ਲੱਗਦੀ। ਕਹਿੰਦਾ ਹਾਂ ਬੜੀ ਮਹਿੰਗੀ ਹੈ, ਬਹੁਤ ਜ਼ਿਆਦਾ ਮਹਿੰਗੀ ਹੈ। ਤੇ ਅੱਗੋਂ ਬੰਦਾ ਕਹਿੰਦਾ ਇਹ ਕਾਰ ਮਹਿੰਗੀ ਬੜੀ ਹੈ ਪਰ ਮੈਂ ਖਰੀਦੀ ਨਹੀਂ, ਮੇਰੇ ਵੱਡੇ ਭਰਾ ਨੇ ਮੈਨੂੰ ਗਿਫਟ ਦਿੱਤੀ ਹੈ, ਗਿਫਟ। ਬੱਚਾ ਬੜਾ ਹੈਰਾਨ ਹੋਇਆ, ਅੱਛਾ ਤੁਹਾਡੇ ਭਰਾ ਨੇ ਗਿਫਟ ਕੀਤੀ ਕਾਰ? ਕਹਿੰਦਾ ਹਾਂ ਗਿਫਟ ਕੀਤੀ। ਤੇ ਉਸ ਵੇਲੇ ਉਹ ਬੰਦਾ ਪਤਾ ਕੀ ਕਹਿੰਦਾ, ਕਹਿੰਦਾ ਬੱਚਿਆ ਮੈਨੂੰ ਪਤਾ ਲੱਗ ਗਿਆ ਤੂੰ ਕੀ ਸੋਚਦਾ, ਤੂੰ ਇਹੋ ਹੀ ਸੋਚਦਾ ਨਾ ਤੇਰੇ ਕੋਲ ਇਹੋ ਜੀ ਕਾਰ ਹੋਵੇ, ਤੇਰੇ ਕੋਲ ਇਹੋ ਜੀ ਕਾਰ ਹੋਵੇ, ਤੂੰ ਇਹੋ ਹੀ ਸੋਚਦਾ ਨਾ। ਕਹਿੰਦਾ ਨਹੀਂ, ਮੈਂ ਇਹ ਨਹੀਂ ਸੋਚਦਾ ਮੇਰੇ ਕੋਲ ਇਹੋ ਜੀ ਕਾਰ ਹੋਵੇ, ਮੈਂ ਇਹ ਸੋਚ ਰਿਹਾ ਮੈਂ ਤੇਰੇ ਭਰਾ ਵਰਗਾ ਬਣਨਾ ਚਾਹੁੰਦਾ। ਮੇਰੇ ਵੀ 2 ਭੈਣ ਭਾਈ ਨੇ ਛੋਟੇ, ਮੈਨੂੰ ਗੁਰੂ ਇੰਨੀ ਸਮਰੱਥਾ ਦੇਵੇ ਕਿ ਉਹਨਾਂ ਨੂੰ ਵੀ ਮੈਂ ਕਾਰ ਗਿਫਟ ਕਰਨ ਵਾਲਾ ਬਣ ਜਾ। ਹਾਂਜੀ, ਮੈਂ ਇਹੋ ਜੀ ਕੱਲੀ ਕਾਰ ਨਹੀਂ ਲੈਣੀ, ਮੈਂ ਤੇ ਸੋਚ ਰਿਹਾ ਤੇਰਾ ਭਰਾ ਕਿੰਨਾ ਚੰਗਾ, ਉਹਨੇ ਤੈਨੂੰ ਗਿਫਟ ਕੀਤੀ, ਮੇਰੇ ਵੀ 2 ਛੋਟੇ ਭੈਣ ਭਾਈ ਨੇ, ਮੈਂ ਇਹ ਸੋਚ ਰਿਹਾ ਕਿ ਮੈਂ ਤੇਰੇ ਭਰਾ ਵਰਗਾ ਬਣਨਾ ਹੈ। ਸੋਚ ਉੱਚੀ ਰੱਖੋ, ਉੱਚੀ। ਜੋ ਤੁਸੀਂ ਬਣਨਾ ਚਾਹੁੰਦੇ ਹੋ ਨਾ, ਸਵੇਰੇ ਉੱਠ ਕੇ ਪਹਿਲੀ ਸੋਚ ਉਹ ਰੱਖਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਉਂਕਿ ਤੁਹਾਡਾ ਹਰ ਸੰਕਲਪ, ਤੁਹਾਡੀ ਹਰ ਸੋਚ ਤੁਹਾਡੇ ਭਾਗ ਬਣਾ ਰਿਹਾ। ਹਰ ਸੋਚ, ਸੋਚ ਵੀ ਪਵਿੱਤਰ ਰੱਖੋ, ਸੋਚ ਵੀ ਚੰਗੀ ਰੱਖੋ। ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਅਸੀਂ ਕਹਿੰਦੇ ਆ ਗਤਰੇ ਪਾ ਪਾ ਕੇ ਉੱਤੋਂ ਦੀ ਮੈਂ ਸਿੱਖ ਹਾਂ, ਮੈਂ ਸਿੱਖ ਹਾਂ। ਉਹ ਤੇਰੀ ਸਿੱਖੀ ਪਿਆਰਿਆ ਉਦੋਂ ਕਿੱਥੇ ਜਾਂਦੀ ਜਦੋਂ ਧੀਆਂ ਭੈਣਾਂ ਦਾ ਧਨ ਖਾਣ ਲੱਗਦਾ ਹੈ। ਹਾਂਜੀ, ਕਿੱਥੇ ਗਈ ਤੇਰੀ ਸਿੱਖੀ? ਮੈਂ ਇਹ ਨਹੀਂ ਕਹਿੰਦਾ ਗਤਰੇ ਪਾਉਣੇ ਨਹੀਂ, ਅੰਮ੍ਰਿਤ ਛਕਣਾ ਨਹੀਂ, ਮੈਂ ਵੀ ਛਕਿਆ ਗਤਰਾ, ਮੈਂ ਵੀ ਪਾਉਣਾ, ਡਟ ਡਟ ਕੇ ਅੰਮ੍ਰਿਤ ਛਕਣਾ ਆਪਾਂ ਸਭ ਨੇ। ਪਰ ਗੱਲ ਇੰਨੀ ਹੈ, ਜੋ ਅੰਮ੍ਰਿਤ ਕਹਿੰਦਾ ਥੋੜੀ ਬਹੁਤੀ ਕਮਾਈ ਵੀ ਤੇ ਕਰ ਲੈ। ਹਾਂਜੀ, ਅਸੀਂ ਰੋਜ਼ ਮੰਦਰਾਂ 'ਚ ਕਈ ਜਾਂਦੇ ਨੇ ਹਿੰਦੂ ਵੀ, ਮੰਦਰਾਂ 'ਚ ਜਾ ਕੇ ਮੱਥੇ ਟੇਕੀ ਜਾਣ, ਟੇਕੀ ਜਾਣ, ਟੇਕੀ ਜਾਣ। ਪਰ ਪਿਆਰਿਓ, ਜੇ ਦੁਕਾਨ ਦੇ ਉੱਤੇ ਕਿਸੇ ਦਾ $50 ਵੱਧ ਆ ਰਿਹਾ, ਉਹਨੂੰ ਨਹੀਂ ਪਤਾ ਗਲਤੀ ਨਾਲ ਵੱਧ ਆ ਗਿਆ, ਗੱਲੇ 'ਚ ਜੇ ਪੈ ਗਿਆ, ਤੇਰਾ ਟੇਕਿਆ ਮੱਥਾ ਕੀ ਕਰੇਗਾ? ਹਾਂਜੀ, ਉਹ ਭੋਲਿਆ, ਸਿੱਖ ਤੋਂ ਬਾਅਦ ਚੋਂ, ਹਿੰਦੂ ਤੋਂ ਬਾਅਦ ਚੋਂ, ਮੁਸਲਮਾਨ ਬਾਅਦ ਚੋਂ ਬਣ। ਉਹ ਪਹਿਲੇ ਚੰਗਾ ਇਨਸਾਨ ਬਣ ਜਾ, ਨੇਕ ਇਨਸਾਨ ਬਣ, ਨੇਕ ਇਨਸਾਨ। ਆ ਕਰੋਨਾ ਤੋਂ ਅਸੀਂ 3 ਤੋਂ 4 ਵਾਲਾ ਪ੍ਰੋਗਰਾਮ ਸ਼ੁਰੂ ਕੀਤਾ ਸੀ 7 ਅਪ੍ਰੈਲ 2020 ਤੋਂ। ਇੱਕੋ ਢੰਡੋਰਾ ਮੈਂ ਦਿੰਦਾ ਆ ਰਿਹਾ, ਤੇ ਜਿੱਥੇ ਮੈਂ ਜਾਣਾ ਗੁਰੂ ਜੀ ਦੀ ਕਿਰਪਾ ਨਾਲ ਨੌਜਵਾਨ ਬੱਚੇ ਬੱਚੀਆਂ ਗਾਂ-ਗਾਂ ਹੋ ਕੇ ਮਿਲਦੇ, ਇੱਕੋ ਉਹਨਾਂ ਦੇ ਦਿਮਾਗ ਵਿੱਚ ਗੱਲ ਪਾਈ, ਚੰਗੇ ਇਨਸਾਨ ਬਣੋ, ਚੰਗੇ ਇਨਸਾਨ ਬਣੋ, ਚੰਗੇ ਇਨਸਾਨ ਬਣੋ। ਪੱਗ ਤੂੰ ਬੰਨੀ ਹੈ ਬੜੀ ਵਧੀਆ,
ਤੇ ਘਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਖੋਲੀਆਂ, ਚੰਗਾ ਇਨਸਾਨ ਬਣ ਜਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੈ ਜੀ, ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਚੰਗੇ ਇਨਸਾਨ ਬਣੀਏ, ਨੇਕ ਇਨਸਾਨ ਬਣੀਏ। ਸਾਡੇ ਵੱਲ ਕੋਈ ਵੇਖੇ, ਇੰਨੀ ਗੱਲ ਕਵੇ, ਜੇ ਜੀਵਨ ਬਣਾਉਣਾ ਤੇ ਇਹਦੇ ਵਰਗਾ ਬਣਾਉਣਾ, ਆਨੰਦ ਤੇ ਤਾਂ ਆਏਗਾ। ਆਪਣੀ ਸੋਚ ਨੂੰ ਸਹੀ ਰੱਖੀਏ, ਕਿਉਂਕਿ ਤੁਹਾਡੀ ਹਰ ਸੋਚ ਦੇ ਨਾਲ ਤੁਹਾਡੇ ਭਾਗ ਬਣ ਰਹੇ ਨੇ। ਭਾਗ ਤੁਹਾਡੇ ਨਿੱਕੇ ਨਿੱਕੇ ਸੰਕਲਪਾਂ ਦੇ ਨਾਲ ਤੁਹਾਡੇ ਭਾਗ ਬਣਦੇ ਨੇ। ਇਹ ਤੇ ਸਾਡੇ ਹੱਥ ਵਿੱਚ, ਅਸੀਂ ਭਾਗ ਆਪਣੇ ਕਿਹੋ ਜਿਹੇ ਬਣਾਉਣੇ ਨੇ, ਕਿਉਂਕਿ ਕਰਮ ਬੀਜਣਾ ਸਾਡੇ ਹੱਥ ਵਿੱਚ ਹੈ। ਪਿਛਲਾ ਜਿਹੜਾ ਬੀਜਿਆ ਉਹ ਭੋਗਦੇ ਵੀ ਆ। ਜਿਵੇਂ ਮੈਂ ਕੱਲ ਕਿਹਾ ਸੀ, ਬਾਪੂ ਵੱਡਾ ਭੋਗਣ ਤੋਂ ਬਚਾ ਲੈਂਦਾ, ਪਰ ਪਿਛਲਾ ਬੀਜਿਆ ਭੋਗਣਾ ਪੈਂਦਾ ਹੈ। ਤੇ ਅੱਗੋਂ ਲਿਖਣਾ ਉਹ ਸਾਡੇ ਹੱਥ ਵਿੱਚ ਹੈ। ਚੰਗਾ ਬੀਜ ਲਓ, ਮੰਦਾ ਬੀਜ ਲਓ, ਸਾਡੇ ਹੱਥ ਵਿੱਚ। ਕਈ ਕਹਿੰਦੇ ਜੀ ਜੋ ਕਰਮਾਂ 'ਚ ਲਿਖਿਆ ਹੁੰਦਾ ਉਹ ਹੀ ਹੁੰਦਾ, ਉਹ ਵੀ ਹੁੰਦਾ ਹੈ, ਪਰ ਅੱਗੋਂ ਬੀਜਣਾ ਤੇਰੇ ਹੱਥ ਵਿੱਚ ਹੈ। ਤੇਰੇ ਹੱਥ। ਹੁਣ ਰੋਟੀ ਦਾ ਥਾਲ ਆ ਗਿਆ, ਮੇਰੇ ਅੱਗੇ ਪਿਆ, ਮੈਂ ਰੋਟੀ ਦੇ ਅੱਗੇ ਕਹੀ ਜਾਵਾਂ ਜੇ ਮੇਰੇ ਭਾਗਾਂ 'ਚ ਹੋਏਗਾ ਤੇ ਮੈਂ ਰੋਟੀ ਖਾ ਲਾਂਗਾ, ਇਦਾਂ ਤੇ ਨਹੀਂ ਨਾ ਹੋਣਾ। ਉਦਮ ਤੇ ਤੈਨੂੰ ਕਰਨਾ ਪੈਣਾ, ਉਪਰਾਲਾ ਤੈਨੂੰ ਕਰਨਾ ਪੈਣਾ। ਰੱਬ ਨਾ ਕਰੇ ਸਰੀਰ ਪੱਖੋਂ ਕਿਤੇ ਤੂੰ ਢਿੱਲਾ ਹੋ ਗਿਆ, ਬਸ ਘਰ ਬੈਠਾ ਇਹਨਾਂ ਕਹੀ ਜਾਵੇਂ ਜੀ ਆਪੇ ਗੁਰੂ ਕਿਰਪਾ ਕਰੇਗਾ, ਆਪੇ ਰੱਬ ਮਿਹਰ ਕਰੇਗਾ, ਕਰਮਾਂ 'ਚ ਹੋਏਗਾ ਤੇ ਮੈਂ ਹਸਪਤਾਲ ਚਲਿਆ ਜਾਵਾਂਗਾ। ਇਦਾਂ ਨਹੀਂ, ਫੋਨ ਫੜ ਕੇ ਡਾਕਟਰ ਨੂੰ ਲਾਉਣਾ ਪੈਣਾ, ਉਦਮ ਤੈਨੂੰ ਕਰਨਾ ਪੈਣਾ। ਕਰਮ ਬੀਜਣਾ ਸਾਡੇ ਹੱਥ ਵਿੱਚ। ਚੰਗਾ ਬੀਜੋ, ਮਾੜਾ ਬੀਜੋ, ਜਿਹੋ ਜਿਹਾ ਮਰਜ਼ੀ ਬੀਜ ਲਓ, ਫੁੱਲ ਛੁੱਟੀ ਹੈ ਸਾਨੂੰ। ਪਰ ਸੱਚਾਈ ਏ, ਜਦੋਂ ਉਹਨਾਂ ਕਰਮਾਂ ਦਾ ਫਲ ਭੋਗਣਾ ਪੈਂਦਾ ਨਾ, ਉਹ ਸਾਡੇ ਹੱਥ ਵਿੱਚ ਬਿਲਕੁਲ ਨਹੀਂ ਹੈ। ਉਹ ਜਿਹੋ ਜਿਹਾ ਬੀਜਿਆ ਵੱਢਣਾ ਤੇ ਉਹੋ ਜਿਹਾ ਪੈਣਾ ਹੀ। ਅੱਜ ਨਹੀਂ ਤੇ ਕੱਲ ਵੱਢਣਾ ਉਹੋ ਜਿਹਾ ਪੈਣਾ। ਬੀਜਣਾ ਸਾਡੇ ਹੱਥ ਵਿੱਚ, ਚੰਗਾ ਬੀਜੀਏ ਮੰਦਾ ਬੀਜੀਏ, ਪਰ ਉਹਦਾ ਫਲ ਖਾਣਾ ਸਾਡੇ ਹੱਥ ਵਿੱਚ ਨਹੀਂ। ਜੋ ਬੀਜਿਆ, ਜੋ ਬੀਜੈ ਜਿਹਾ ਬੀਜੈ ਸੋ ਲੂਣੇ, ਕਰਮਾਂ ਸੰਧੜਾ ਖੇਤ। ਜੋ ਬੀਜਿਆ ਖਾਣਾ ਤੇ ਉਹੀ ਪੈਣਾ, ਵੱਢਣਾ ਉਹੀ ਪੈਣਾ। ਇਸ ਕਰਕੇ ਕਰਮ ਬੀਜਣ ਲੱਗਿਆਂ 100 ਵਾਰੀ ਸੋਚੋ ਇਹਦਾ ਰਿਜ਼ਲਟ ਕੀ ਹੋਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੋਖੇ ਕੀਤੇ, ਅਖੀਰ ਤੇਰੀ ਝੋਲੀ 'ਚ ਵੀ ਧੋਖਾ ਹੀ ਪੈਣਾ ਹੀ। ਦੁਨੀਆ ਨੂੰ ਠੱਗਿਆ, ਅਖੀਰ ਤੇਰੀ ਝੋਲੀ 'ਚ ਵੀ ਠੱਗਣਾ ਹੀ ਪੈਣਾ ਹੀ। ਦੂਜਿਆਂ ਨੇ ਤੈਨੂੰ ਠੱਗ ਕੇ ਲੈ ਜਾਣਾ ਹੀ। ਤੇ ਜੇ ਦੁਨੀਆ ਤੋਂ ਬਚ ਜਾਏਗਾ ਤੇ ਫਿਰ ਜਿਉਂ ਜਮਾਏ ਕੇਸ ਗਏ ਪਟਕੇ, ਉਹਨਾਂ ਨੇ ਲੈ ਜਾਣਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਮ ਕਾ ਠੇਂਗਾ ਬੁਰਾ ਹੈ, ਫਿਰ ਤੇ ਉਹਨੇ ਠੱਗ ਕੇ ਲੈ ਜਾਣਾ ਹੀ। ਇਹ ਮੇਰੀ ਬੇਨਤੀ ਏ, ਜੋ ਬੀਜਿਆ ਵੱਢਣਾ ਉਹ ਹੀ ਪੈਣਾ। ਧੋਖਾ ਬੀਜੋਗੇ ਧੋਖਾ ਵੱਢੋਗੇ, ਨਫ਼ਰਤ ਬੀਜੋਗੇ ਨਫ਼ਰਤ ਵੱਢੋਗੇ। ਸੱਚਾਈ ਏ, ਪ੍ਰੇਮ ਬੀਜੋਗੇ ਤੇ ਪ੍ਰੇਮ ਹੀ ਵੱਢੋਗੇ। ਹੈ ਜੀ, ਪ੍ਰੇਮ ਹੀ ਵੱਢੋਗੇ ਜੇ ਪ੍ਰੇਮ ਬੀਜਿਆ। ਜੇ ਪਿਆਰ ਬੀਜਿਆ ਨਾ, ਪਿਆਰ ਹੀ ਵੱਢਾਂਗੇ। ਤੇ ਜੇ ਗੁਰੂ ਨਾਲ ਜੋੜਨ ਵਾਲੀ ਗੱਲ ਬੀਜੀ ਹੈ ਨਾ, ਸੱਚੀ ਗੱਲ ਏ, ਤੇ ਜਦੋਂ ਤੂੰ ਜੋੜਨਾ ਸ਼ੁਰੂ ਕਰਤਾ, ਆਪ ਜੁੜਨਾ ਸ਼ੁਰੂ ਕਰਤਾ, ਤੇ ਇਹਦਾ ਰਿਜ਼ਲਟ ਗੁਰੂ ਦੀ ਬਖਸ਼ਿਸ਼ ਵੱਡੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 816 817 ਨੰਬਰ ਅੰਗ ਦੇ ਉੱਤੇ। ਮੈਂ ਪਹਿਲੇ ਦਿਨ ਵੀ ਕਿਹਾ ਸੀ, ਅੰਕ ਨਹੀਂ ਅੰਗ। ਜਿਵੇਂ ਸਾਡੇ ਸਰੀਰ ਦੇ ਅੰਗ ਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਗੁਰੂ ਪਿਤਾ ਦੇ ਵੀ ਅੰਗ ਨੇ। 816 817 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਬਿਗਨ ਨ ਕੋ ਲਾਗਤਾ ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਇਹ ਸ਼ਬਦ ਪੜੋ। ਤੇ ਅੱਜ ਮੈਂ ਇੱਕ ਨਵਾਂ ਪ੍ਰਕਰਨ ਸ਼ੁਰੂ ਕਰਨਾ ਹੈ। ਕਈ ਕਹਿੰਦੇ ਜੀ ਅਸੀਂ ਅਰਦਾਸ ਕੀਤੀ ਤੇ ਸਾਡੀ ਅਰਦਾਸ ਪੂਰੀ ਨਹੀਂ ਹੋਈ। ਕਿਹੜਾ ਢੰਗ ਅਪਣਾਈਏ, ਕਿਹੜੀ ਜੁਗਤ ਅਪਣਾਈਏ ਕਿ ਸਾਡੀ ਕੀਤੀ ਹੋਈ ਅਰਦਾਸ ਕਬੂਲ ਹੋ ਜੇ। ਅੱਜ ਉਹ ਜ਼ਿਕਰ ਸ਼ੁਰੂ ਕਰਨਾ। 8-9 ਦਿਨ ਸਾਡਾ ਇੱਕੋ ਪ੍ਰਕਰਨ ਚੱਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਇਸ ਕਰਕੇ ਮੇਰੀ ਬੇਨਤੀ, ਕਿਸੇ ਨੇ ਵੀ ਹੁਣ ਕਿਸੇ ਦੀਵਾਨ 'ਚ ਨਾਗਾ ਨਹੀਂ ਕਰਨਾ। ਉਹ ਲੜੀ ਟੁੱਟਣ ਨਹੀਂ ਦੇਣੀ, ਸਗੋਂ ਹੋਰਨਾਂ ਨੂੰ ਜੋੜੀ ਚੱਲੋ, ਜੋੜੀ ਚੱਲੋ, ਜੋੜੀ ਚੱਲੋ। ਅੱਜ ਮੈਨੂੰ ਖੁਸ਼ੀ ਹੋ ਰਹੀ, ਤੁਸੀਂ ਪ੍ਰੇਰਨਾ ਕੀਤੀ ਇੱਕ ਦੂਜੇ ਨੂੰ।
ਕੱਲ ਨੂੰ ਹੋਰ ਪ੍ਰੇਰਨਾ ਕਰੋ, ਪੰਜਾਂ ਨੂੰ, 10 ਨੂੰ ਫੋਨ ਕਰੋ, ਜਿੱਥੇ ਜਿੱਥੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਕਹੋ ਆ ਜਾਓ ਭਾਈ, ਇਹ ਲੈ ਲਓ ਲਾਹਾ ਜਿੰਨਾ ਲੈ ਸਕਦੇ ਹੋ। आओ बड़े प्यार च पहले शब्द पढ़िए, कोई रसना मांझी ना रहे। बिघन न को लागता गुर पै अरदास, रखवाला गोबिंद राय भगतन की रास, रखवाला गोबिंद राय भगतन की रास, बिघन न को लागता गुर पै अरदास, बिघन न को लागता गुर पै अरदास, रखवाला गोबिंद राय भगतन की रास, रखवाला गोबिंद राय भगतन की रास। सिमर सिमर पूरन प्रभु कारज पैरास, सिमर सिमर पूरन प्रभु कारज पैरास, करतारपुर करता बसे संतन के पास, करतारपुर करता बसे संतन के पास, बिघन न को लागता गुर पै अरदास, बिघन न को लागता गुर पै अरदास, रखवाला गोबिंद राय भगतन की रास, रखवाला गोबिंद राय भगतन की रास। टोट ना वै कदे मूल पूरन भंडार, टोट ना वै कदे मूल पूरन भंडार, चरण कमल मन तन बसे प्रभ अगम अपार, चरण कमल मन तन बसे प्रभ अगम अपार, बिघन न को लागता गुर पै अरदास, बिघन न को लागता गुर पै अरदास, रखवाला
गोबिंद राय भगतन की रास रखवाला। गोबिंद राय भगतन की रास। वस्त कमावत सब सुखी किछ ऊन न दिसै। वस्त कमावत सब सुखी किछ ऊन न दिसै। संत प्रसाद भेटे प्रभु पूरन जगदीशै। संत प्रसाद भेटे प्रभु पूरन जगदीशै। विघ्न न को लागता गुर पै अरदास। विघ्न न को लागता गुर पै अरदास। रखवाला गोबिंद राय भगतन की रास। रखवाला गोबिंद राय भगतन की रास। जय जयकार सबे करे सच थान सुहाया। जय जयकार सबे करे सच थान सुहाया। जप नानक नाम निधान सुख पूरा गुर पाया। जप नानक नाम निधान सुख पूरा गुर पाया। विघ्न न को लागता गुर पै अरदास। विघ्न न को लागता गुर पै अरदास। रखवाला गोबिंद राय भगतन की रास। रखवाला गोबिंद राय भगतन की रास। विघ्न न को लागता गुर पै अरदास। साध संगत होए निर्मला कटिए जम की फास। सुख दाता पै पंजनो तिस आगे कर अरदास। मेहर करे जिस मेहरबान ता कारज आवे रास। विघ्न न को लागता गुर पै अरदास। विघ्न न को लागता गुर पै अरदास। गुर शब्दी सिगारियां तन मन फिर कै पास। दोए कर जोड़ खड़ी तकै सच कहे अरदास।
लाल रत्ती सच भै वसी, पाए रत्ती रंग रास। दोए कर जोड़ खड़ी तकै, सच कहे अरदास। तू ठाकुर तुम पै अरदास, जियो पिंड सब तेरी। तुम मात पिता हम बारक तेरे, तुमरी कृपा मैं सुख करे। कोई न जाने तुमरा अंत, ऊंचे ते ऊंचा भगवन। सगल समगरी तुमरे सूतर तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। बिघन न को लागता, गुर पै अरदास। बिघन न को लागता, गुर पै अरदास। रखवाला गोबिंद राय, भगतन की रास। रखवाला गोबिंद राय, भगतन की रास। बिघन न को लागता, गुर पै अरदास। बिघन न को लागता, गुर पै अरदास। धन गुरु रामदास जी, धन गुरु रामदास जी। धन गुरु रामदास सारे जी, धन गुरु रामदास जी। धन बाबा दीप सिंह जी, धन बाबा दीप सिंह जी। धन बाबा गज के बोलो, गज के। धन बाबा दीप सिंह जी। धन गुरु रामदास जी, धन गुरु रामदास 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 जी। धन बाबा दीप सिंह जी, धन बाबा दीप सिंह जी। धन बाबा दीप सिंह जी, धन बाबा दीप सिंह। सब को तेरा तू सब सदा, तू सब नारास। सब तुदे पासों मंग दे, नित करे अरदास। धन गुरु रामदास जी, धन गुरु रामदास जी। धन गुरु रामदास जी, धन गुरु रामदास जी। धन गुरु रामदास जी, धन गुरु रामदास जी। धन गुरु रामदास जी, धन गुरु रामदास। एओ जग जलता देख के भज पए हर सरणाई राम। अरदास करी गुर पूरे आगे, रख ले वो देहो वडाई राम। धन गुरु रामदास जी, धन गुरु रामदास जी। धन गुरु रामदास जी, धन गुरु रामदास जी। दास बोले, फिर इस स्टेज ते वीर जिने बैठे, ये फिर सारी संगत एक एक चों पंजां पंजां दी आवाज आवे गज के बापू जी दा लो ना। धन गुरु रामदास जी, धन गुरु रामदास जी। धन गुरु रामदास जी, धन गुरु संगत बोले, बोलो धन गुरु। धन बाबा दीप सिंह जी, धन बाबा दीप सिंह जी। धन बाबा दीप सिंह जी, धन बाबा दीप संगत बोले, धन। बिघन न को, बिघन न को लागता, गुर पै अरदास। बिघन न लागता, गुर पै अरदास। वाहिगुरु 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 वाहिगुरु। मारो बाजा बापू नो। वाहिगुरु वाहिगुरु
ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ। 1 ਮਿੰਟ ਤੁਹਾਡੀ ਆਵਾਜ਼ ਵਾਹਿਗੁਰੂ 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 ਵਾਹ ਵਾਹ ਵਾਹਿਗੁਰੂ ਹੋਰ ਉੱਚੀ ਵਾਹਿਗੁਰੂ 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 ਤੁਹਾਡੇ ਵਿੱਚ ਗੁਰੂ ਰਾਮਦਾਸ ਬੋਲ ਰਹੇ ਵਾਹਿਗੁਰੂ 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 ਤੁਹਾਡੇ ਵਿੱਚ ਬਾਬਾ ਦੀਪ ਸਿੰਘ ਜੀ ਬੋਲ ਰਹੇ ਵਾਹਿਗੁਰੂ 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 ਵਾਹਿਗੁਰੂ। ਬਿਗਨ ਨ ਕੋ ਲਾਗਤਾ ਗੁਰ ਪੈ ਅਰਦਾਸ ਬਿਗਨ ਨ ਕੋ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਜਿਵੇਂ ਪਹਿਲੇ ਅਰਜ਼ ਕੀਤੀ ਅੱਜ ਇੱਕ ਪ੍ਰਕਰਨ ਸ਼ੁਰੂ ਕਰਨ ਲੱਗੇ ਆ ਅਰਦਾਸ ਕਰਨ ਦੇ ਢੰਗ ਅਰਦਾਸ ਕਰਨ ਦੀਆਂ ਜੁਗਤੀਆਂ ਇੱਕ ਲੜੀਵਾਰ ਸ਼ਬਦ ਵੀ ਆਪਾਂ ਨਾਲ ਨਾਲ ਪੜ੍ਹਨਾ ਹੈ। ਪਹਿਲੇ ਮੈਂ ਹੋਰ ਸ਼ਬਦ ਪੜ੍ਹਿਆ ਕਰਾਂਗਾ ਦੂਜੇ ਨੰਬਰ ਤੇ ਆ ਸ਼ਬਦ ਜਿਹੜਾ ਹੁਣ ਪੜ੍ਹਨ ਲੱਗੇ ਆ ਫਿਰ ਉਸ ਤੋਂ ਬਾਅਦ ਇਹ ਲੜੀ ਜੁੜ ਜਾਣੀ ਆਪਣੀ ਸਾਰਿਆਂ ਦੀ ਡੇਲੀ ਮੈਂ ਇੱਕੋ ਹੀ ਸ਼ਬਦ ਇਹੋ ਹੀ ਪੜ੍ਹਨਾ ਤੇ ਸਾਰੀ ਸੰਗਤ ਪਿਆਰ 'ਚ ਪਹਿਲੇ ਉਹ ਸ਼ਬਦ ਪੜ੍ਹ ਲਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 519 ਨੰਬਰ ਅੰਗ ਦੇ ਉੱਤੇ ਦਰਜ ਪਹਿਲੇ ਦੂਜਾ ਸ਼ਬਦ ਪੜ੍ਹਿਆ ਕਰਾਂਗੇ ਫਿਰ ਇਹੋ ਹੀ ਸ਼ਬਦ ਰੂਟੀਨ ਨਾਲ ਚੱਲੇਗਾ 8-9 ਦਿਨ ਲਗਾਤਾਰ ਗੁਰੂ ਸੇਵਾ ਲਵੇ ਕਰਿਓ ਕਿਰਪਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ ਦੰਦਾਂ ਦੇ ਇਲਾਜ ਅੱਖਾਂ ਦੇ ਇਲਾਜ ਅਲਟਰਾਸਾਊਂਡ ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ
ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ
ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ 9850 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਤੇ ਮੇਰੀ ਬੇਨਤੀ ਹੈ, ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜ੍ਹੀ ਬਹੁਤੀ ਠੰਡ ਮਹਿਸੂਸ ਹੋਵੇ ਨਾ, ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲੋਂ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ
ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।